अस्सलाम वालेकुम नाज़रीन, सरदार कमाल तुहाडी खिदमत हाज़र है ते तुसीं देख रहे हो सरदार कमाल ऑप्शन चैनल। जिस तरह कि तुहानूं कहांगे जिहड़ा बंदा अपने काम दा किंग होएगा असीं तुहाडी उहनां नाल जरूर मुलाकात करावांगे। अज किंग नहीं, अज अपने काम दा किंग कमाटा हर चैनल की मजबूरी है, वो फनकार सब लिए बहुत जरूरी है। जनाब सखावत नाज साहब, मैं बहुत मशहूर सखावत नाज साहब, तुसीं माशाअल्लाह 8-9 चैनलों को बच के मेरे तक पहुंचे हो। हाँ जी, ਤੁਸੀਂ ਹਰ ਚੈਨਲ ਤੇ ਪਾਏ ਜਾਂਦੇ ਹੋ, ਗੱਲ ਕੀ ਤੁਹਾਡਾ ਦਿਲ ਕਿਉਂ ਨਹੀਂ ਲੱਗਦਾ ਕਿਸੇ ਚੈਨਲ ਤੇ? ਸਰਦਾਰ ਕਮਾਲ ਸਾਹਿਬ ਅਸਲ 'ਚ ਗੱਲ ਇਹ ਕਿ ਤੁਹਾਡੀ ਮੁਹੱਬਤ ਹੀ ਇੰਨੀ ਹੈ, ਤੁਹਾਡਾ ਪਿਆਰ ਹੀ ਇੰਨਾ ਕਿ ਤੁਹਾਡੀਆਂ ਦੁਆਵਾਂ ਹੀ ਪਿੱਛੇ ਇੰਨੀਆਂ ਨੇ ਕਿ ਚੈਨਲਾਂ ਵਾਲੇ ਦੁਆਵਾਂ ਦੇ ਨਾਲ ਨਾਲ ਪਿੱਛੇ ਚੜੇ। ਨਹੀਂ ਮਾਸ਼ਾਅੱਲਾ ਸ਼ੁਕਰ ਮਾਸ਼ਾਅੱਲਾ, ਅਲਹਮਦੁਲਿਲਾ, ਵੈਰੀ ਗੁੱਡ ਵੈਰੀ ਗੁੱਡ। ਕਿਉਂਕਿ ਮੇਰਾ ਕ੍ਰੈਡਿਟ ਮੈਨੂੰ ਉਸ ਨਹੀਂ ਤੁਸੀਂ ਕਿਧਰੇ ਆਫਤਾਬ ਇਕਬਾਲ ਸਾਹਿਬ ਨੇ ਤੇ ਨਹੀਂ ਸ਼ਰਤ ਲਾਈ ਕਿ ਤੁਸੀਂ ਵੀ ਚੈਨਲ ਬਦਲੋ ਮੈਂ ਵੀ ਬਦਲਾਂ? ਆਫਤਾਬ ਸਾਹਿਬ ਬੜੇ जीनियस आदमी, क्या बात, मतलब अपने काम दे वो एक ने आपने मेरा ख्याल है कि ये ਜਿਹੜੇ ਸ਼ੋਅ ਸ਼ੁਰੂ ਹੋਏ ਨੇ, ਅਗਰ ਅਸੀਂ ਕਹੀਏ ਕਿ ਇਹ ਆਪਣਾ ਆਫਤਾਬ ਇਕਬਾਲ ਸਾਹਿਬ ਹੀ ਨੇ ਕਿ ਜਿਨ੍ਹਾਂ ਦੀ ਵਜ੍ਹਾ ਨਾਲ ਇਹ ਇੰਨਾ ਖਲਾਰਾ ਪਿਆ ਜਿਹੜੇ ਸ਼ੋਅ 'ਚ ਕੋਈ ਸ਼ੱਕ ਨਹੀਂ। ਮਤਲਬ ਆਫਤਾਬ ਸਾਹਿਬ ਜਿਹੜਾ ਸ਼ੋਅ ਛੱਡ ਕੇ ਗਏ ਉਹ ਸ਼ੋਅ ਜ਼ਰੂਰ ਚੱਲ ਰਿਹਾ। ਹਾਂ ਸਰਦਾਰ ਸਾਹਿਬ ਇੱਕ ਬੰਦੇ ਦੀ ਲੱਕ ਦੀ ਹੁੰਦੀ ਹੈ, ਲੇਕਿਨ ਆਫਤਾਬ ਇਕਬਾਲ ਸਾਹਿਬ ਨੇ ਜਿਹੜੇ ਸ਼ੋਅ ਨੂੰ ਹੱਥ ਪਾਇਆ ਉਹ ਮਾਸ਼ਾਅੱਲਾ ਕਾਮਯਾਬ ਹੋਇਆ। ਉਹਨੂੰ ਆਪਣੇ ਤਰੀਕੇ ਦੇ ਨਾਲ ਕੀਤਾ, ਆਰਟਿਸਟਾਂ ਨੂੰ ਨਾਲ ਮਿਲਾਇਆ, ਜਿਹੜੇ ਬੰਦੇ ਉਹਨਾਂ ਦੇ ਨਾਲ ਆਏ ਨੇ ਅੱਜ ਮਾਸ਼ਾਅੱਲਾ ਸਾਰੇ ਇੱਕ ਸਟਾਰ ਬਣ ਕੇ ਫਿਰਦੇ ਨੇ ਔਰ ਉਹਨਾਂ ਦੀ ਪਹਿਚਾਨ ਬਣੀ ਹੈ। ਮੇਰਾ ਖਿਆਲ ਹੈ ਟੈਲੀਵਿਜ਼ਨ ਦੇ ਕਾਮਯਾਬ ਸ਼ੋਆਂ 'ਚ ਜ਼ਿਆਦਾਤਰ ਆਫਤਾਬ ਇਕਬਾਲ ਸਾਹਿਬ ਦਾ ਹੱਥ ਹੈ। ਬਲਕਿ ਕਿਸੇ ਸ਼ੋਅ ਦੀ ਕਾਮਯਾਬੀ ਦੀ ਜ਼ਮਾਨਤ ਕਿਹਾ ਜਾਵੇ ਤਾਂ ਆਫਤਾਬ ਇਕਬਾਲ ਸਾਹਿਬ ਹੀ ਬਿਲਕੁਲ, ਸਾਡੀਆਂ ਦੁਆਵਾਂ ਵੀ ਉਹਨਾਂ ਦੇ ਨਾਲ ਨੇ ਕਿ ਅੱਲਾ ਮੀਆਂ ਇਸੇ ਤਰ੍ਹਾਂ ਉਹਨਾਂ ਨੂੰ ਆਪਣੇ ਮਕਸਦ 'ਚ ਕਾਮਯਾਬ ਰੱਖਣ ਤੇ ਜਿਹੜੇ ਚੈਨਲ ਤੇ ਜਾਣ ਉਹ ਆਪਣੇ ਝੰਡੇ ਗੱਡ ਕੇ ਆਉਣ। ਅੱਛਾ ਜੀ, ਆਪਣਾ ਤਲਕ ਫੈਸਲਾਬਾਦ ਮਾਈ ਦੀ ਝੁੱਗੀ। ਜੀ ਬਿਲਕੁਲ, ਵਾਹ ਵਾਹ ਵਾਹ। ਮਾਈ ਦੀ ਝੁੱਗੀ ਜਿਹਦਾ ਜ਼ਿਕਰ ਤੁਸੀਂ ਅਕਸਰ ਆਪਣੇ ਸ਼ੋਆਂ ਆਪਣੇ ਪ੍ਰੋਗਰਾਮ 'ਚ ਕਰਦੇ ਰਹਿੰਦੇ ਹੋ ਜੀ। ਤੇ ਮਾਈ ਦੀ ਝੁੱਗੀ ਤੁਹਾਨੂੰ ਪਤਾ ਇੱਕ ਜ਼ਰਖੇਜ਼ ਜਿਹਾ ਇਲਾਕਾ ਹੈ। ਕਿਆ ਕਹਿ ਉਹਦੇ ਵਿੱਚ ਉਹਦੀ ਵਜ੍ਹਾ ਇਹ ਨਹੀਂ ਹੈ ਕਿ ਸਿਰਫ ਉੱਥੋਂ ਫਨਕਾਰ ਨਿਕਲਦੇ ਨੇ, ਉੱਥੋਂ ਹੋਰ ਵੀ ਬੜੇ ਕੰਮ ਦੇ ਲੋਕ ਨੇ, ਮਤਲਬ ਕੋਈ ਸਾਇੰਸਦਾਨ 'ਚ ਨੁਕਸ ਕੱਢਣ ਵਾਲੇ ਬੰਦੇ ਵੀ ਉੱਥੇ ਨੇ। ਕਿਸ ਤਰ੍ਹਾਂ? ਮਤਲਬ ਕਹਿੰਦੇ ਬਸ ਠੀਕ ਹੈ, ਡਾਕਟਰ ਕਦੀਰ ਉਹਨੂੰ ਬੰਬ ਬਣਾ ਲਿਆ, ਠੀਕ ਹੈ, ਕੋਈ ਅੱਛੀ ਗੱਲ। ਜਿਵੇਂ ਉਹ ਮਜ਼ਬੂਤ ਜਿਹਾ ਘਰ ਬਣਾਇਆ ਉਹਨੇ ਕਿ ਇੰਨਾ ਪੱਥਰ ਪਿਆ, ਇੰਨਾ ਸਰੀਆ ਪਿਆ, ਇੰਨਾ ਰੋੜਾ ਪਿਆ, ਤੇ ਉਹ ਬੰਦਾ ਉੱਠ ਕੇ ਕਹਿੰਦਾ ਬੰਬ ਅੱਗੇ, ਤੇ ਕਹਿੰਦਾ ਕੁਛ ਨਹੀਂ ਨਾ, ਕਿ ਅਖੀਰ ਮੰਨਣਾ ਨਹੀਂ ਕਿਸੇ ਨੂੰ। ਯਾਨੀ ਮੈਡਮ ਨੂਰ ਜਹਾਨ ਦਾ ਗਾਇਆ ਹੋਇਆ ਗਾਣਾ ਉਹਦੇ ਵਿੱਚ ਵੀ ਕਹਿੰਦੇ ਅਗਰ ਮੈਡਮ ਇਹ ਜਗ੍ਹਾ ਇੰਜ ਕਰਕੇ ਕਹਿੰਦੇ ਨੇ ਤਾਂ ਹੋਰ ਸੋਹਣੀ ਹੋਣੀ। ਕਿਆ ਕਹਿ ਰਹੇ, ਮੈਨੂੰ ਤਾਂ ਉੱਥੇ ਇੱਕ ਬਜ਼ੁਰਗ ਸੀ, ਉਹਨਾਂ ਦੀ ਗੱਲ ਸੁਣੀ ਤੇ ਮੈਂ ਬੜਾ ਹੱਸਿਆ ਵਾਂ। ਉਹ ਕਹਿੰਦੇ ਪੁੱਤ ਸਾਡੇ ਦੌਰ 'ਚ ਨਾ ਨਾਮ ਬਣਾਉਣਾ ਬਹੁਤ ਔਖਾ ਹੁੰਦਾ ਸੀ, ਅੱਜ ਕੱਲ੍ਹ ਤਾਂ ਕਹਿੰਦਾ ਜਿਹੜਾ ਗੇਂਦ ਚੁੱਪ ਲਵੇ ਉਹਦਾ ਨਾਮ ਹੋ ਜਾਂਦਾ। ਗੁਲਾਮ ਅਲੀ ਖਾਨ ਸਨ, ਉਹ ਆਪ ਸੈਂਟ ਵੇਚਦੇ ਸਨ ਤੇ ਜ਼ਿਆ ਦੌਰ 'ਚ ਉਹਨਾਂ ਨੇ ਇੱਕ ਵਾਰੀ ਗਜ਼ਲ ਲਿਖੀ ਸੀ ਜ਼ਿਆ ਸਾਹਿਬ ਤੇ। ਅੱਛਾ, ਜ਼ਿਆ ਸਾਹਿਬ ਦੇ ਹੱਕ 'ਚ ਗਜ਼ਲ ਲਿਖੀ, ਉਹ ਅਖਬਾਰ ਤੇ ਆਈ ਤੇ ਜ਼ਿਆ ਸਾਹਿਬ ਨੇ ਉਹਨਾਂ ਨੂੰ ਬਕਾਇਦਾ ਖਤ ਲਿਖਿਆ ਕਿ ਇਹ ਬੰਦਾ ਕੌਣ ਹੈ, ਇਹਨਾਂ ਨੂੰ ਬੁਲਾਓ ਜ਼ਰਾ, ਮੈਂ ਇਹਨਾਂ ਨਾਲ ਮਿਲਣਾ ਚਾਹੁੰਦਾ, ਜਾਂ ਇਹਨਾਂ ਨੂੰ ਪੁੱਛੋ ਕਿ ਕੀ ਮਸਲਾ ਕੀ। ਠੀਕ ਹੈ, ਉਹਨਾਂ ਨੇ ਖਤ ਲਿਖਿਆ, ਉਹਨਾਂ ਨੂੰ ਪੈਗਾਮ ਭੇਜਿਆ, ਉਹਨਾਂ ਨੇ ਖਤ ਲਿਖ ਦਿੱਤਾ ਜੀ ਮੇਰਾ ਬਹੁਤ ਜ਼ਰੂਰੀ ਮਸਲਾ ਹੈ ਤੇ ਮੇਰਾ ਇਹ ਹੱਲ ਕਰਾਓ। ਠੀਕ ਹੈ ਜੀ। ਹੁਣ ਜਦੋਂ ਫੌਜੀ ਆਦਮੀ ਸਨ, ਦੜ ਦੜ ਕਰਦੀਆਂ ਫੌਜਾਂ ਆ ਗਈਆਂ, ਜਨਰਲ ਸਾਹਿਬ ਦਾ ਆਰਡਰ ਸੀ, ਉਹਨਾਂ ਨੇ ਕਿਹਾ ਗੁਲਾਮ ਅਲੀ ਸਾਹਿਬ ਕਿੱਥੇ ਨੇ? ਉਹਨਾਂ ਨੇ ਉਹ ਖੈਰ ਇਹ ਫੌਜ ਫੜਨ ਆ ਗਈ, ਉਹ ਪਹਿਲਾਂ ਡਰਦੇ ਅੰਦਰੋਂ ਨਾ ਨਿਕਲਣ। ਜਦੋਂ ਉਹਨਾਂ ਨੇ ਕਿਹਾ ਜੀ ਤੁਹਾਡੇ ਤੋਂ ਮਿਲਣ ਆਏ ਅਸੀਂ, ਉਹਨਾਂ ਨੇ ਕਿਹਾ ਜੀ ਅੱਛਾ ਤੇ ਤੁਸੀਂ ਕਹਿੰਦੇ ਜੀ ਜਨਰਲ ਸਾਹਿਬ ਨੂੰ ਖਤ ਲਿਖਿਆ, ਤੁਹਾਡਾ ਕੋਈ ਮਸਲਾ ਕੋਈ ਪ੍ਰੋਬਲਮ ਹੈ ਉਹ ਦੱਸੋ। ਉਹਨੇ ਕਿਹਾ ਜੀ ਇਹ ਮੇਰਾ ਬਾਹਰ ਦਰਵਾਜ਼ਾ ਹੈ, ਮੇਰਾ ਛੋਟਾ ਜਿਹਾ ਘਰ ਹੈ ਤੇ ਇਹ ਜਿਹੜੀ ਮੇਰੀ ਗਲੀ ਹੈ ਨਾ ਇਹਦੇ ਉੱਤੇ ਗੰਦਾ ਨਾਲਾ ਚੱਲਣ ਡਿਆ, ਇਹਦੇ ਉੱਤੇ ਮੈਂ ਆਪਣਾ ਵਾਸ਼ਰੂਮ ਬਣਾਉਣਾ ਚਾਹੁੰਦਾ ਤੇ ਮਹੱਲੇ ਵਾਲੇ ਬਣਾਉਣ ਦੇ ਦਿੰਦੇ, ਮੇਰਾ ਤੁਸੀਂ ਇਹ ਬਣਵਾ ਕੇ ਦਿਓ ਬਸ, ਮੈਨੂੰ ਹੋਰ ਕੋਈ ਨਹੀਂ ਚਾਹੀਦਾ। ਯਾਰ ਮੈਨੂੰ ਉਹਨਾਂ ਦੀ ਗੱਲ ਯਾਦ ਆ ਗਈ ਗੁਲਾਮ ਅਲੀ ਸਾਹਿਬ ਦੀ, ਉਹਨਾਂ ਦੇ ਬੇਟੇ ਜਵੇਦ ਹੁਸੈਨ ਪਰਵੇਜ਼ ਹੁਸੈਨ, ਮਤਲਬ ਇਹਨਾਂ ਦਾ ਕੁਆਲੀ ਦਾ ਗਰੁੱਪ ਸੀ ਤੇ ਉਹਨਾਂ ਨੇ ਜ਼ਿੱਦ ਕਰਕੇ ਕਿਹਾ ਭਾਜੀ ਅਸੀਂ ਅਕੈਡਮੀ ਬਣਾਉਣੀ ਸੀ, ਅਖੇ ਗਾਣਾ ਗਾਇਆ ਕਰਨਾ। ਕਹਿੰਦਾ ਨਾ ਪੁੱਤ ਕੁਆਲੀ ਦੇ ਕੰਮ 'ਚ ਵਾਹਵਾ ਬਰਕਤ ਹੈ, ਤੇ ਇਹ ਕਰਦੇ ਕਹਿੰਦੇ ਨਹੀਂ ਭਾਜੀ ਅਸੀਂ ਅਕੈਡਮੀ ਬਣਾਉਣੀ ਹੈ। ਤੇ ਉਹ ਬੱਚਿਆਂ ਨੇ ਜ਼ਿੱਦ ਨਾਲ ਅਕੈਡਮੀ ਬਣਾ ਲਈ। 8-10 ਦਿਨਾਂ ਬਾਅਦ ਇੱਕ ਬੰਦਾ ਕਰ ਕਰਕੇ ਚਾਚਾ ਜੀ ਉਹ ਜਵੇਦ ਪਰਵੇਜ਼ ਕਿੱਥੇ ਨੇ? ਕਹਿੰਦਾ ਪੁੱਤ ਉਹ ਅਕੈਡਮੀ 'ਚ ਭੁੱਖੇ ਸੁੱਤੇ। ਕੁਆਲੀ ਦਾ ਕੰਮ ਵੀ ਗਿਆ, ਅਕੈਡਮੀ 'ਚ ਬੰਦਾ ਕੋਈ ਨਹੀਂ ਵੜਦਾ। ਉਹਨਾਂ ਨੇ ਕਿਹਾ ਜੀ ਉੱਥੇ ਭੁੱਖੇ ਸੁੱਤੇ। ਬਾਕੀ ਇਸ ਤੋਂ ਇਲਾਵਾ ਸਰਦਾਰ ਸਾਹਿਬ ਤੁਸੀਂ ਮਾਸ਼ਾਅੱਲਾ ਉੱਥੇ ਤੁਹਾਡੀ ਦੁਨੀਆ ਆਪ ਬੜੀ ਫੈਨ ਹੈ, ਉਹ ਤੁਹਾਨੂੰ ਮਿਲਣ ਵਾਲੇ, ਤੁਹਾਡੇ ਚਾਹਣ ਵਾਲੇ, ਤੁਹਾਡਾ ਵੀ ਉੱਥੇ ਚੱਕਰ ਵੀ ਲੱਗਦਾ ਰਿਹਾ, ਜ਼ਿਕਰ ਵੀ ਐਸੀ ਐਸੀ ਹਸਤੀਆਂ ਨਾਲ ਮੁਲਾਕਾਤਾਂ ਹੋਈਆਂ ਨੇ। ਫੈਸਲਾਬਾਦ ਵੈਸੇ ਤੁਹਾਨੂੰ ਪਤਾ ਕੌਮੀ ਖੇਲ ਜੁਗਤ ਕਰਨਾ, ਹਰ ਇਲਾਕੇ 'ਚ ਜੁਗਤ ਹੋ ਰਹੀ, ਹਰ ਬੰਦਾ ਜੁਗਤ ਕਰ ਰਿਹਾ ਤੇ ਬੜਾ ਜਵਾਲੀ ਜਿਹਾ ਇਲਾਕਾ ਇਸੇ ਤਰ੍ਹਾਂ ਪੂਰਾ ਫੈਸਲਾਬਾਦ, ਇਸੇ ਤਰ੍ਹਾਂ ਜੀ ਹਰ ਬੰਦਾ ਫੈਸਲਾਬਾਦ 'ਚ ਕੰਮ ਕਰ ਨਹੀਂ ਰਿਹਾ, ਜੁਗਤ ਕਰ ਰਿਹਾ ਜੀ। ਤੇ ਥੀਏਟਰ ਵਿੱਚ ਅੱਲਾ ਦਾ ਸ਼ੁਕਰ ਹੈ ਪਾਕਿਸਤਾਨ ਦੇ ਵਿੱਚ ਜਿੰਨਾ ਵੀ ਥੀਏਟਰ ਹੋ ਰਿਹਾ ਉਹਦੇ ਵਿੱਚ ਸਭ ਤੋਂ ਜ਼ਿਆਦਾ ਫੈਸਲਾਬਾਦ ਦੇ ਫਨਕਾਰ ਨੇ ਜੀ। ਇਸ ਵੇਲੇ ਮਾਸ਼ਾਅੱਲਾ ਮੇਰਾ ਖਿਆਲ ਕਿ ਥੀਏਟਰ ਤੇ
75% ਤੇ ਫੈਸਲਾਬਾਦ ਦੇ ਫਨਕਾਰ ਹੀ। ਜੀ ਜੀ ਬਿਲਕੁਲ ਬਿਲकुल ਜਿਹਨੇ ਤੇ ਸਰਦਾਰ ਕਮਾਲ ਸਾਹਿਬ ਨੇ, ਨਸੀਮ ਵਿੱਕੀ ਸਾਹਿਬ ਨੇ, ਨਾਸਰ ਚਨਿਓਟੀ ਵਿੱਚ ਨੇ, ਦੇਖੋ ਜੀ ਅਸੀਂ ਤਾਂ ਪਹਿਲੇ ਫਿਲਮ ਚ ਵੇਖਦੇ ਹੁੰਦੇ ਸਾਂ ਕਿ ਤਾਰਿਕ ਟੈਡੀ ਸਾਹਿਬ, ਨੈਸਲ ਭੱਟੀ ਸਾਹਿਬ ਹੁੰਦੇ ਸਨ ਤੇ ਨਾਲ ਕੈਫੀ ਸਾਹਿਬ ਹੁੰਦੇ ਸਨ। ਜੀ ਜੀ ਹੁਣ ਤੁਸੀਂ ਵੀ ਉਹੀ ਭੱਟੀ ਬਰਾਦਰਾਨੀ ਹੋ, ਇਧਰ ਸਾਹਬਨਾ ਸਾਹਿਬ ਵੀ ਨੇ ਤੇ ਉਧਰੋਂ ਸਾਜਨ ਅਬਾਸ ਸਾਹਿਬ ਵੀ ਨੇ। ਜੀ ਜੀ ਸ਼ੁਕਰ ਅਲਹਮਦੁਲਿਲਾ। ਇਹ ਸਰਦਾਰ ਸਾਹਿਬ ਤੁਹਾਨੂੰ ਵੀ ਪਤਾ ਕਿ ਇਸ ਫੀਲਡ ਵਿੱਚ ਕੋਈ ਖਾਸ ਦੁਆ ਹੋਵੇ ਤੇ ਇੱਕ ਘਰਾਣੇ ਚ ਦੋ ਭਰਾ ਕਾਮਯਾਬ ਹੁੰਦੇ ਨੇ, ਵਰਨਾ ਉਹ ਘੱਟ ਹੀ ਮਿਲਦੇ ਨੇ। ਨਹੀਂ ਤੁਸੀਂ ਬਾਤ ਦੇ ਵੀ ਬਹੁਤ, ਕਿਉਂਕਿ ਅੱਲਾਹ ਬਾਦ ਨੂੰ ਵੀ ਭਾਗ ਲੈਂਦਾ। ਸਖਾਵਤ ਸਾਹਿਬ ਇਸ ਤਰ੍ਹਾਂ ਬੇਦਬਾਨ ਭਾਗ ਨਹੀਂ ਲੱਗਦੇ। ਸਖਾਵਤ ਸਾਹਿਬ ਤੁਸੀਂ ਫੈਸਲਾਬਾਦ ਚ ਮੇਰੇ ਖਿਆਲ ਪਹਿਲੇ ਵੀ ਡਰਾਮਾ ਕਰਦੇ ਸੋ, ਫਿਰ ਤੁਹਾਨੂੰ ਯਾਦ ਹੋ ਗਿਆ ਇੱਕ ਡਰਾਮਾ ਗਿਆ ਸੀ ਰਾਤੇ ਜਾਗਦੀਆਂ ਸੈਯਦ ਅਫਜ਼ਾਲ ਅਹਿਮਦ ਸਾਹਿਬ ਦਾ। ਜੀ ਜੀ ਬਿਲਕੁਲ ਬਿਲਕੁਲ। ਉਹਦੇ ਤੁਸੀਂ ਕੰਮ ਕੀਤਾ। ਜੀ ਜੀ ਉਹਦੇ ਵਿੱਚ ਲਿਜਾਣ ਵਾਲੇ ਵੀ ਤੁਸੀਂ ਸੁਣੇ ਨੂੰ। ਫਿਰ ਪਹਿਲਾ ਡਰਾਮਾ ਤੁਸੀਂ ਲਾਹੌਰ ਆ ਕੇ ਮੇਰੇ ਖਿਆਲ ਕੀਤਾ ਹੈ ਇਹ ਕੁਰਬਤ ਇਹ ਫਾਸਲੇ ਤਮਾਸ਼ੀ ਤੁਹਾਨੂੰ ਅਫਜ਼ਾਲ ਸਾਹਿਬ ਬਜ਼ਿੱਦ ਹੋ ਕੇ ਲਿਆ ਸੀ। ਜੀ ਜੀ ਜੀ। ਔਰ ਆਪਣੇ ਤੁਹਾਡੇ ਤਾਰਫ ਚੋਂ ਕਹਿੰਦੇ ਸੀ ਜੀ ਫੈਸਲਾਬਾਦ ਤੋਂ ਅਸੀਂ ਚਲਗੋਜ਼ੇ ਤੇ ਅਕਸਰ ਪਹਾੜੀ ਇਲਾਕੇ ਚੋਂ ਲੱਭਦੇ ਨੇ ਤੇ ਮੈਂ ਚਲਗੋਜ਼ਾ ਲੈ ਆਇਆ ਫੈਸਲਾਬਾਦ ਚੋਂ। ਮੈਨੂੰ ਹੁਣ ਵੀ ਚਲਗੋਜ਼ਾ ਹੀ ਕਹਿੰਦੇ ਹੁੰਦੇ ਨੇ, ਉਹੀ ਕਹਿ ਕੇ ਬੁਲਾਉਂਦੇ ਨੇ। ਲੇਕਿਨ ਸਰਦਾਰ ਸਾਹਿਬ ਇਹ ਇੱਕ ਵਕਤ ਹੁੰਦਾ, ਇੱਕ ਵੇਲਾ ਹੁੰਦਾ, ਉਹ ਬੰਦੇ ਨੂੰ ਯਾਦ ਰੱਖਣਾ। ਜਦੋਂ ਮੈਨੂੰ ਅੱਜ ਵੀ ਯਾਦ ਹੈ ਕਿ ਜਦੋਂ ਅਫਜ਼ਾਲ ਅਹਿਮਦ ਸਾਹਿਬ ਨੂੰ ਮੇਰਾ ਤਾਰਫ ਕਰਵਾਉਣ ਵਾਲੇ ਤੁਸੀਂ ਹੋ, ਕਿਉਂਕਿ ਤੁਹਾਡੇ ਨਾਲ ਮੈਂ ਫੈਸਲਾਬਾਦ ਬੜਾ ਕੰਮ ਕੀਤਾ। ਤੁਸੀਂ ਸਾਡੇ ਮਾਸ਼ਾਅੱਲਾ ਸੁਪਰਸਟਾਰ ਹੋ ਹੁਣ ਵੀ, ਤੇ ਉਦੋਂ ਵੀ ਸੁਪਰਸਟਾਰ ਸੋ ਜਦੋਂ ਅਸੀਂ ਤੁਹਾਨੂੰ ਦੂਰੋਂ ਖਲੋ ਕੇ ਵੇਖਦੇ ਹੁੰਦੇ ਸਾਂ। ਤੇ ਫਿਰ ਅੱਲਾਹ ਤਾਲਾ ਨੇ ਮੌਕਾ ਬਣਾਇਆ ਕਿ ਜਿਹਨੂੰ ਅਸੀਂ ਵੇਖਣ ਡਏ ਆ, ਅੱਲਾਹ ਨੇ ਉਹਨਾਂ ਦੇ ਨਾਲ ਖੜਾ ਕਰ ਦਿੱਤਾ ਕਿ ਜੀ ਆਓ ਨਾਲ ਕੰਮ ਕਰੋ। ਠੀਕ ਹੈ। ਤੇ ਕੁੜਤਾ ਤੇ ਤੁਸੀਂ ਇੰਜ ਸਾਰੇ ਲਾਹੌਰ ਦੇ ਤੋਤੇ ਰਗੜ ਕੇ ਬਣਾ ਲਿਆ, ਮਤਲਬ ਹੋ ਇਹਦੇ ਮੁਜਰਮ ਵੀ ਤੁਸੀਂ ਹੋ, ਕਿਉਂਕਿ ਤੁਹਾਡੀ ਕੰਪਨੀ ਦਾ ਨਾਜ਼ ਮੈਂਸਵੇਅਰ ਦਾ ਬਣਿਆ ਕੁੜਤਾ ਬਣਿਆ ਤੇ ਉਸ ਤੋਂ ਸੱਚ ਤੁਸੀਂ ਇਹ ਬਣਾਈ ਸੀ ਦੁਕਾਨ ਆਪਣਾ, ਤੇ ਇਹ ਕਾਰੋਬਾਰ ਚੱਲ ਰਿਹਾ ਤੁਹਾਡਾ ਜੀ ਫਿਲਹਾਲ। ਇਹ ਵੀ ਪਤਾ ਲੱਗਾ ਤੁਹਾਡਾ ਧੋਖਾ ਵੀ ਹੋਇਆ, ਕਿਸੇ ਨੇ ਨਲਕੀਆਂ ਮਹਿੰਗੀਆਂ ਦੇ ਦਿੱਤੀਆਂ, ਕੋਈ ਫਿਰਕੀਆਂ ਲੈ ਗਿਆ, ਕੋਈ ਮਸ਼ੀਨਾਂ ਚੁੱਕ ਕੇ ਲੈ ਗਿਆ। ਤੇ ਫਨਕਾਰ ਨਹੀਂ ਕਿਉਂ ਐਸੀ ਜ਼ਿਆਦਤੀ ਹੁੰਦੀ? ਇਹ ਤੁਸੀਂ ਕੀ ਗੱਲ ਕੀਤੀ, ਬੜਾ ਬੀਮ ਲਵੇਟਣ ਵਾਲੇ ਕਾਰੀਗਰ ਵਰਗਾ ਮੂੰਹ ਤੁਹਾਡਾ। ਮਤਲਬ ਇਹ ਹੈ ਕਿ ਨਲਕੀਆਂ ਨਹੀਂ ਸੀ ਚੋਰੀ ਹੋਈਆਂ, ਅਸਲ 'ਚ ਮੇਰੇ ਕੋਲ ਟਾਈਮ ਨਹੀਂ ਦਿੱਤਾ ਗਿਆ, ਕਿਉਂਕਿ ਅੱਲਾਹ ਦਾ ਕਰਮ ਹੈ, ਸ਼ੁਕਰ ਅਲਹਮਦੁਲਿਲਾ। ਟੈਲੀਵਿਜ਼ਨ ਕਰਦੇ ਸਾਂ, ਨਾਲ ਥੀਏਟਰ ਤੇ ਰੋਜ਼ਾਨਾ ਹੀ ਕਰੀਦਾ। ਉਸ ਤੋਂ ਇਲਾਵਾ ਫਿਲਮ ਦੀਆਂ ਸ਼ੂਟਿੰਗਾਂ ਜੀ ਨਹੀਂ ਮਾਸ਼ਾਅੱਲਾ ਫਿਲਮ 'ਚ ਹੀਰੋ ਵੀ ਤੁਸੀਂ ਆਏ। ਜੀ ਜੀ। ਫਿਲਮ ਦਾ ਨਾਮ ਸੀ ਹੱਸਦੇ ਜ਼ਿੰਦਗੀ ਗੁਜ਼ਾਰੋ ਹੱਸ ਕੇ। ਜੀ ਜੀ। ਤੇ ਉਹਦੇ ਨਾਲ ਫਿਰ ਇੱਧਰ ਟਾਈਮ ਦਿੱਤਾ, ਥੋੜਾ ਟਾਈਮ ਨਹੀਂ ਦਿੱਤਾ ਗਿਆ ਮੇਰੇ ਕੋਲ। ਉਹਦੀ ਵਜ੍ਹਾ ਤੋਂ ਇਸ ਕੰਮ ਨੂੰ ਮੈਂ ਬ੍ਰੇਕ ਕੀਤਾ ਸੀ। ਬ੍ਰੇਕ ਕਰਨ ਤੋਂ ਬਾਅਦ ਹੁਣ ਇਨਸ਼ਾਅੱਲਾ ਦੁਬਾਰਾ ਨਵੇਂ ਸਿਰੇ ਤੋਂ ਇਹਨੂੰ ਸਟਾਰਟ ਕਰਾਂਗੇ। ਨਾਜ਼ ਮੈਂਸਵੇਅਰ ਦੀਆਂ ਵੈਰਾਈਟੀਆਂ ਤਿਆਰ ਹੋ ਗਈਆਂ। ਤੇ ਤੁਸੀਂ ਸਟੂਡੀਓ ਵੀ ਆਪਣਾ ਬਣਾਇਆ ਸੀ, ਤੇ ਉਹ ਸਟੂਡੀਓ ਕਾਇਮ ਹੈ? ਸਟੂਡੀਓ ਇਨਸ਼ਾਅੱਲਾ ਕਾਇਮ ਹੀ ਚੱਲ ਰਿਹਾ। ਉਹਦੇ ਤੇ ਐਡੀਟਿੰਗ ਦਾ ਤੇ ਆਪਣਾ ਰਿਕਾਰਡਿੰਗ ਦਾ ਸੈਟਅਪ ਲੱਗਾ ਹੈ। ਠੀਕ ਹੈ। ਕੰਮ ਉਹ ਵੀ ਸਰਦਾਰ ਸਾਹਿਬ ਉਸੇ ਤਰ੍ਹਾਂ ਦੀ ਮਸਰੂਫੀਅਤ ਦੀ ਵਜ੍ਹਾ ਤੋਂ ਆਪਣਾ ਕੰਮ ਘੱਟ ਹੀ ਕੀਤਾ ਜਾਂਦਾ। ਤੇ ਮੈਂ ਆਪਣਾ ਚੈਨਲ ਵੀ ਬਣਾਇਆ ਸਖਾਵਤ ਨਾਜ਼ ਅਫੀਸ਼ੀਅਲ ਦੇ ਨਾਂ ਤੇ, ਤੁਹਾਨੂੰ ਵੀ ਪਤਾ ਹੀ ਹੈ। ਠੀਕ ਹੈ। ਉਹ ਚੈਨਲ ਵੀ ਚੱਲ ਰਿਹਾ, ਉੱਤੇ ਵੀ ਕੰਮ ਕਰ ਰਹੇ। ਉਸ ਵਿੱਚ ਉਹ ਮੇਲਾ ਮੰਡੀ ਪ੍ਰੋਗਰਾਮ ਪਿੰਡੋ ਭੰਬੀਰੀ ਦੇ ਨਾਲ ਜੀ ਮੈਂ ਦੇਖਿਆ ਜੀ, ਉਹ ਚੱਲ ਰਿਹਾ ਤੇ ਆਸਤਾ ਆਸਤਾ ਇਹ ਸਿਲਸਿਲੇ ਚੱਲ ਰਹੇ ਨੇ। ਤੁਸੀਂ ਮਾਸ਼ਾਅੱਲਾ ਆਪ ਵੀ ਮਸਰੂਫ ਆਦਮੀ ਹੋ, ਤੇ ਅੱਜ ਮੌਕਾ ਮਿਲਿਆ ਦੋਵਾਂ ਨੂੰ ਇਕੱਠਿਆਂ ਬਹਿਣ ਦਾ। ਤੇ ਇਸ ਖਾਸ ਤੁਹਾਡੇ ਇਸ ਫੀਲਡ 'ਚ ਉਸਤਾਦ ਕੌਣ? ਉਸਤਾਦ ਤੇ ਮੇਰੇ ਸਾਰੇ ਨੇ, ਜਿੰਨੇ ਵੀ ਮੇਰੇ ਨਹੀਂ ਬਕਾਇਦਾ ਗੰਡਾ ਬਨ ਸ਼ਗਿਰਦ ਕਿਹਦੇ ਵਿੱਚ? ਗੰਡਾ ਬਨ ਸ਼ਗਿਰਦ ਮੈਂ ਮੇਰਾ ਖਿਆਲ ਕਿਸੇ ਦਾ ਨਹੀਂ ਹੋਇਆ। ਮੇਰੇ ਮੁਹੱਲੇ 'ਚ ਜਵੇਦ ਆਫਾ ਸਾਹਿਬ, ਉਹਨਾਂ ਦੇ ਨਾਲ ਮੈਂ, ਮਤਲਬ ਉਹਨਾਂ ਦਾ ਵੀ ਗੰਡਾ ਬਨ ਸ਼ਗਿਰਦ ਨਹੀਂ ਸੀ, ਲੇਕਿਨ ਉਹਨਾਂ ਨੂੰ ਮੈਂ ਇਹ ਸੀ ਕਿ ਇਹ ਮੇਰੇ ਉਸਤਾਦ ਨੇ। ਤੇ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ, ਵੈਸੇ ਮੈਂ ਮਸਤਾਨਾ ਸਾਹਿਬ ਦਾ ਬੜਾ ਵੱਡਾ ਫੈਨ ਸਾਂ, ਤੁਹਾਡੇ ਥਰੂ ਤੁਹਾਨੂੰ ਵੀ ਪਤਾ ਹੈ। ਫਿਲਮ ਦੀ ਕਾਮੇਡੀ 'ਚ ਕੰਮ ਤੇ ਤਾਰਿਕ ਜੀ ਸਾਹਿਬ ਨੇ ਤੁਹਾਡੇ ਕੋਲ ਬਹੁਤ ਕਰਵਾਇਆ। ਜੀ ਜੀ। ਮੈਨੂੰ ਯਾਦ ਹੈ ਕਿ ਇੱਕ ਰਾਤ ਐਸੀ ਸੀ ਕਿ ਡਰਾਮਾ ਅਗਲੇ ਦਿਨ ਓਪਨ ਹੋਣਾ ਸੀ, ਤੇ ਮੈਂ ਵੀ ਉਹਨਾਂ ਦੇ ਮਤਲਬ ਦੁਬਾਰਾ ਤਾਰਿਕ ਸਾਹਿਬ ਨੂੰ, ਨਸੀਮ ਵਿੱਕੀ ਸਾਹਿਬ ਵੀ ਦੁਬਾਰਾ ਵੱਡੇ ਲੋਕ ਸਨ। ਤੇ ਉਹਨਾਂ ਨੇ ਕਿਹਾ ਜਿੰਨਾ ਮਰਜ਼ੀ ਮੈਨੂੰ ਘੁੱਟ ਲਓ, ਇਹਦਾ ਕੱਲ ਡਰਾਮਾ ਸ਼ੁਰੂ ਹੋਣਾ, ਇਹ 'ਚ ਸਖਾਵਤ ਨਾਜ਼ ਹਿੱਟ ਹੈ। ਤੇ ਉਹ ਇਸੇ ਤਰ੍ਹਾਂ ਲੱਗਿਆ ਕਿ ਜਿਵੇਂ ਕਿਸੇ ਬਲੀ ਦੀ ਦੁਆ ਹੁੰਦੀ ਹੈ। ਉਹ ਡਰਾਮਾ ਜਿਹੜਾ ਸੀ, ਮੇਰਾ ਖਿਆਲ ਕਿ ਮੈਨੂੰ ਇਹ ਲੱਗਦਾ ਕਿਸੇ ਟਾਈਮ ਜਦੋਂ ਤੁਹਾਡਾ ਤਾਰਫ ਹੁੰਦਾ ਸੀ ਕਿ ਕਿਤੇ ਪੁਰਾਣਾ ਜਿਹਾ ਸਿਨੇਮਾ ਸੀ ਰੀਗਲ ਸਿਨੇਮਾ, ਕਿ ਇਹਦੀ ਗੈਲਰੀ ਨੇ ਕਿਤੇ ਡਿੱਗ ਪਵੇ। ਜੀ ਸਰਦਾਰ ਕਮਾਲ ਸਾਹਿਬ ਤੁਹਾਨੂੰ ਪਤਾ ਹੀ, ਤਾਰਿਕ ਜਵੇਦ ਸਾਹਿਬ ਉਸਤਾਦ, ਦਰਵੇਸ਼ ਵੀ ਸਨ, ਵਾਕਈ 'ਚ ਕੋਈ ਸ਼ੱਕ ਨਹੀਂ ਉਸਤਾਦ ਸਨ। ਜੋ ਕਹਿੰਦੇ ਸਨ ਉਹ ਪੂਰਾ ਹੁੰਦਾ ਸੀ। ਲੇਕਿਨ ਉਹ ਤੁਹਾਡੇ ਸਾਹਮਣੇ ਜਿਸ ਦਿਨ ਫਸਟ ਟਾਈਮ ਇਹ ਡਰਾਮੇ ਦਾ ਪਹਿਲਾ ਸ਼ੋਅ ਖਤਮ ਹੋਇਆ ਤੇ ਮੇਰਾ ਇੰਟਰੋਡਕਸ਼ਨ ਕਰਵਾਉਣ ਲੱਗੇ ਸਨ, ਤੇ ਕਲੈਬ ਸ਼ੁਰੂ ਹੋਈ ਹੈ। ਤੇ ਸਰਦਾਰ ਤੁਹਾਨੂੰ ਪਤਾ ਭਾਜੀ ਕਿ ਤਾਰਿਕ ਜਵੇਦ ਸਾਹਿਬ ਨੇ ਆਪਣੀ ਜ਼ੁਬਾਨੋਂ ਇਹ ਕਿਹਾ ਕਿ ਥੀਏਟਰ ਦੀ ਦੁਨੀਆ 'ਚ ਜਦੋਂ ਦਾ ਮੈਂ ਡਰਾਮੇ ਕਰਨ ਲੱਗਾ, ਮੈਂ ਏਡੀ ਵੱਡੀ ਕਲੈਬ ਨਹੀਂ ਗਈ। ਇਹ ਮੇਰੇ ਵਾਸਤੇ ਬਹੁਤ ਹੀ ਵੱਡਾ ਕ੍ਰੈਡਿਟ ਸੀ, ਕਿਉਂਕਿ ਨਵਾਂ ਮੈਂ ਆਇਆ ਸਾਂ। ਤੇ ਉਹ ਡਰਾਮਾ, ਉਹ ਖੁਸਰੇ ਦਾ ਰੋਲ ਸੀ ਉਹਦੇ ਵਿੱਚ ਮੇਰਾ। ਤੇ ਤੁਸੀਂ ਅੱਜ ਤੱਕ ਵੇਖ ਰਹੇ ਹੋ ਇਸ ਗੱਲ ਨੂੰ, ਮੇਰੇ ਕੋਲ 25 ਸਾਲ ਤੇ ਹੋ ਹੀ ਗਏ ਜ਼ਿਆਦਾ, ਤੇ ਅੱਜ ਤੱਕ ਉਹੀ ਖੁਸਰਾ ਚੱਲ ਰਿਹਾ ਜਿਹਨੇ ਵੀ ਕੀਤਾ। ਫਿਰ ਹੁਣ ਜਿੱਦਾਂ ਹੀ ਬਾਅਦ ਚ ਉਹਨਾਂ ਨੇ ਜੇਲ੍ਹ ਨਹੀਂ ਵੀ ਹੋਈ ਤਾਂ ਉਹਨਾਂ ਨੇ ਆਪਣੀ ਜੇਲ੍ਹ ਬਣਵਾ ਵੀ ਲਈ, ਉਹਨਾਂ ਕਿ ਮੈਨੂੰ ਮੰਜੀ ਨਾਲ ਰੱਸੀ ਪਾ ਕੇ ਬੰਦ ਗੱਲਾਂ ਉਹ ਕਰ ਲਾਂਗਾ ਜੀ। ਸਖਾਵਤ ਸਾਹਿਬ, ਇਹ ਤੇ ਤੁਸੀਂ ਦੱਸਿਆ ਆਪਣਾ ਫਨੀ ਸਫ਼ਰ, ਮਤਲਬ ਇਸ ਫੀਲਡ 'ਚ ਆਉਣ ਤੋਂ ਪਹਿਲੇ ਤੁਸੀਂ ਕੀ ਕੰਮ ਕਰਦੇ ਸੀ?
ਸਰਦਾਰ ਸਾਹਿਬ ਫੀਲਡ ਚ ਆਉਣ ਤੋਂ ਪਹਿਲੇ ਸਭ ਨੂੰ ਪਤਾ ਹੈ, ਤੁਹਾਨੂੰ ਵੀ ਪਤਾ ਹੈ ਕਿ ਮੈਂ ਇਮਾਰਤੀ ਪੇਂਟ ਦਾ ਕੰਮ ਕਰਦਾ ਹੁੰਦਾ, ਜਿਹੜਾ ਸਾਡਾ ਇਮਾਰਤੀ ਪੇਂਟ ਯਾਨੀ ਰੰਗ ਦਾ ਕੰਮ ਜਿਹੜੇ ਮੇਰੇ ਅੱਬਾ ਜੀ ਵੀ ਕਰਦੇ ਹੁੰਦੇ ਸਨ। ਤੁਸੀਂ ਵਿਚਾਰੋ ਕੋ ਇਮਾਰਤੀ ਪਾਈ ਹੈ ਇਮਾਰਤੀ ਨਹੀਂ ਮਤਲਬ ਤੁਸੀਂ ਰੰਗ ਸਫੈਦੀ ਨਹੀਂ, ਰੰਗ ਵੀ ਭਾਜੀ ਕਰੀਦਾ ਸੀ, ਕੱਲੀ ਸਫੈਦੀ ਨਹੀਂ। ਅੱਛਾ ਹਾਂ, ਤੇ ਫਿਰ ਕੀ ਕੋਈ ਛਟਾ ਅੱਖ ਚ ਪੈ ਗਿਆ, ਤੁਸੀਂ ਫਿਰ ਫੈਸਲਾ ਕੀਤਾ ਕਿ ਮੈਂ ਇਸ ਫੀਲਡ ਜਾਣਾ? ਤੁਹਾਡੇ ਵਰਗੇ ਬੰਦੇ ਨਾ ਪੀਰਾਂ ਦੇ ਨਾਲ ਲਾਡਲੇ ਹੁੰਦੇ, ਹਰੀ ਕਮੀਜ਼ ਪਾ ਕੇ ਤਾਂ ਐਵੇਂ ਲਾਡੇ ਜੇ ਹੋਏ। ਅੱਛਾ ਜੀ। ਔਰ ਤੁਹਾਡੇ ਵਰਗੇ ਬੰਦੇ ਦੇ ਦਰਬਾਰ ਨੂੰ ਨਾ ਚੱਲੇ ਤੇ ਦਰਬਾਰ ਤੇ ਗੇਮਾਂ ਰੱਖ ਲੈਂਦਾ, ਕਹਿੰਦੇ ਚਲੋ ਦੁਆਵਾਂ ਨਾ ਹੁਣ ਜੂਆ ਤੇ ਹੋਏਗਾ ਨਾ। ਔਰ ਤੇਰੇ ਵਰਗਾ ਬੰਦਾ ਰੋ ਕੇ ਕਹਿ ਰਿਹਾ था यार बस कामयाब तो हो गया लेकिन सारी जिंदगी मैंने खुसरे ਦੇ ਪੈਸੇ ਦਿੱਤੇ। ਔਰ ਤੁਹਾਡੇ ਵਰਗੇ ਬੰਦੇ ਦਰਬਾਰ ਨੂੰ ਤਾਲਾ ਇਸ ਲਈ ਲਾ ਦਿੰਦੇ ਨੇ ਕਿ ਮੇਰੇ ਮਰੀਦ ਮੈਨੂੰ ਧਮਾਲ ਹੀ ਨਹੀਂ ਪਾਉਣ ਦਿੰਦੇ, ਇਹਦੇ ਨਾਲੋਂ ਮੈਂ ਦਰਬਾਰ ਹੀ ਬੰਦ ਕਰ ਦਿੰਦਾ। ਅੱਛਾ ਜੀ। ਅੱਛਾ, ਤੇ ਉਹ ਸੀ ਇਮਾਰਤੀ ਦਾ ਪੇਂਟ, ਮਤਲਬ ਅੱਛਾ ਕਲੀਆਂ ਦਾ, ਸਫੈਦੀਆਂ ਦਾ ਰੰਗ। ਵਾਲਦ ਸਾਹਿਬ ਮੇਰੇ ਠੇਕੇਦਾਰ ਸਨ, ਯਾਨੀ ਕੋਠੀਆਂ ਦਾ ਕੰਮ ਕਰਨਾ ਸੀ, ਸੈਨਮਿਆਂ ਦੇ ਕੰਮ ਕਰਦੇ ਸਨ, ਤੇ ਮੈਂ ਵੀ ਨਾਲ ਜਾਂਦਾ ਰਿਹਾ। ਮੈਂ ਕਾਫੀ ਅਰਸਾ ਉਹਨਾਂ ਦੇ ਨਾਲ ਕੰਮ ਕੀਤਾ। ਇਸ ਤੋਂ ਇਲਾਵਾ ਮੈਂ ਫਿਰ ਖਰਾਦ ਦਾ ਕੰਮ ਵੀ ਕੀਤਾ। ਅੱਛਾ ਜੀ। ਲਾਰੀ ਅੱਡੇ ਚ ਅਮਜਦ ਅਰਸ਼ਦ ਬੈਟਰੀ ਸਰਵਿਸ ਤੇ ਮੈਂ ਬੈਟਰੀਆਂ ਦਾ ਕੰਮ ਕਰਦਾ ਰਿਹਾ। ਫਿਰ ਇੱਕ ਡਾਕੋ ਡਾਕ ਉਸਤਾਦ ਮੇਰੇ ਹੁੰਦੇ ਸਨ, ਉਹ ਕਲਚ ਪਲੇਟਾਂ ਬਣਾਉਂਦੇ ਸਨ, ਮੈਂ ਉਹਨਾਂ ਕੋਲ ਵੀ ਕੰਮ ਕਰਦਾ ਰਿਹਾ। ਉਸ ਤੋਂ ਬਾਅਦ ਰਸ਼ੀਦ ਟੈਰਾ ਵਾਲਾ ਮੇਰਾ ਉਸਤਾਦ, ਉਹਨਾਂ ਕੋਲ ਮੈਂ ਕਾਬਲੇ ਬਣਾਉਂਦਾ ਹੁੰਦਾ ਸੀ। ਅੱਜ ਵੀ ਮੈਂ ਖਰਾਦ ਦੇ ਕੰਮ ਤੇ ਅਗਰ ਖਲੋ ਜਾਵਾਂ ਤੇ ਇਨਸ਼ਾਅੱਲਾ ਅੱਛੀ ਭਲੀ ਤਨਖਾਹ ਲੈ ਸਕਦਾ। ਵਾਹ ਵਾਹ, ਮੈਂ ਕਾਰੀਗਰ ਆਦਮੀ। ਜ਼ਿੰਦਾਬਾਦ ਸਾਹਿਬ। ਜਿਹੜੇ ਲੋਕ ਆਪਣਾ ਪਿਛਲਾ ਵਕਤ ਨਹੀਂ ਭੁੱਲਦੇ, ਅੱਲਾ ਉਹਨਾਂ ਨੂੰ ਹੀ ਕਾਮਯਾਬ ਕਰਦਾ। ਕਈ ਲੋਕ ਕਾਮਯਾਬ ਹੋ ਕੇ ਇਹ ਕਹਿੰਦੇ ਨੇ ਕਿ ਅਸੀਂ ਪਹਿਲੇ ਅਮਰੀਕਾ ਹੀ ਹੁੰਦੇ ਸਾਂ ਤੇ ਥੋੜੇ ਦਿਨਾਂ ਵਿੱਚ ਸ਼ੌਕ ਸੀ ਤੇ ਮੈਂ ਇਸ ਫੀਲਡ 'ਚ ਆ ਗਿਆ। ਤੇ ਤੁਸੀਂ ਵੈਰੀ ਗੁੱਡ। ਤੁਸੀਂ ਵੀ ਜਲਸਿਆਂ 'ਚ 200 ਰੁਪਏ ਲੈ ਕੇ ਨਾਰੇ ਲਾਉਂਦੇ ਹੁੰਦੇ ਸੀ ਮੈਨੂੰ, ਆਵੇਗਾ ਵੀ ਆਵੇਗਾ। ਇੱਕ ਵਾਰੀ ਦੋਵਾਂ ਪਾਰਟੀਆਂ ਕੋ ਇਹਨਾਂ ਨੇ ਪੈਸੇ ਫੜ ਲਏ, ਇੱਕ ਪਾਰਟੀ ਇੱਧਰੋਂ ਆ ਗਈ, ਇੱਕ ਇੱਧਰੋਂ ਆ ਗਈ, ਕਹਿੰਦੇ ਆਵੇਗਾ ਵੀ ਆਵੇਗਾ। ਦੋਵਾਂ ਨੇ ਵੇਖਿਆ, ਕਹਿੰਦੇ ਕੋਈ ਨਾ ਕੋਈ ਤੇ ਆਵੇਗਾ। ਅੱਛਾ, ਤੁਸੀਂ ਇੱਥੇ ਲਾਹੌਰ ਮੈਨੂੰ ਯਾਦ ਹੈ ਕਿ ਇੱਕ ਦੌਰ 'ਚ ਇੱਥੇ ਘਰ ਵੀ ਲਿਆ ਸੀ ਜਦੋਂ ਤੁਸੀਂ ਸ਼ਾਦੀशुदा ਨਹੀਂ ਸੀ, ਕਮਰਾ ਲਿਆ ਸੀ, ਕੁਆਟਰ ਲਿਆ ਸੀ। ਉੱਥੇ ਤੁਹਾਡਾ ਕਾਫੀ ਲੋਕ ਰਹੇ ਔਰ ਫਿਰ ਉਸ ਕਮਰੇ 'ਚੋਂ ਕਾਫੀ ਲੋਕ ਕਾਮਯਾਬ ਹੋ ਕੇ ਨਿਕਲੇ, ਫਨਕਾਰ ਬਣੇ ਨੇ। ਜੀ ਜੀ ਮਾਸ਼ਾਅੱਲਾ। ਇਹ ਕੋਈ ਉਸ ਕਮਰੇ ਨੂੰ ਸ਼ਰਫ ਹਾਸਲ ਸੀ, ਮਤਲਬ ਕਿ ਸ਼ਮਾ ਸਟਾਪ ਤੇ ਉਹ ਹੁੰਦਾ ਸੀ ਕਮਰਾ। ਥੱਲੇ ਉਤਰ ਕੇ ਲਾਹੌਰ ਥੀਏਟਰ ਦੇ ਕੋਲ ਲੰਘ ਕੇ ਜਾਂਦੇ ਸਨ, ਇੱਕ ਗਲੀ ਜਿਹੀ ਵੜ ਕੇ ਤੇ ਸਾਹਮਣੇ ਪੌੜੀਆਂ ਚੜ੍ਹ ਕੇ ਪਹਿਲਾਂ ਹੀ ਕਮਰਾ ਉਹ ਲੱਗਦਾ ਹੁੰਦਾ ਸੀ। ਉਹ ਤੇ ਸਰਦਾਰ ਸਾਹਿਬ ਇੰਜ ਸੀ ਕਿ ਮਤਲਬ ਸਾਰੇ ਫਨਕਾਰਾਂ ਦਾ ਕਮਰਾ। ਇੱਕ ਵੇਲਾ ਵਕਤ ਹੁੰਦਾ ਹੈ ਜਿਹਨੂੰ ਪਤਾ ਹੁੰਦਾ, ਸਾਰੇ ਨਿਆਣਾ ਸਾਰੇ ਉੱਥੇ ਇੰਜ ਹੁੰਦਾ ਹੈ। ਜਿਹੜਾ ਮੇਰਾ ਨਹੀਂ ਵੀ ਵਾਕਿਫ ਹੋ ਵੀ ਸੁੱਤਾ ਹੁੰਦਾ ਸੀ, ਵਾਕਿਫਾਂ ਨੇ ਤਾਂ ਸੌਣਾ ਹੀ ਸੀ, ਪਤਾ ਨਹੀਂ ਕੌਣ। ਤੇ ਅੱਜ ਮਾਸ਼ਾਅੱਲਾ ਕਈ ਸੁਪਰਸਟਾਰ ਜਿਹੜੇ, ਇੱਕ ਵਾਰੀ ਦਾ ਵਾਕਿਆ ਕਿ ਵਿੱਕੀ ਬਾਈ ਤੇ ਨਸੀਮ ਵਿੱਕੀ ਸਾਹਿਬ ਤੇ ਮੈਂ ਇੱਕ ਜਗ੍ਹਾ ਤੇ ਰਿਕਾਰਡਿੰਗ ਕਰ ਰਹੇ ਸਾਂ ਤੇ ਵਿੱਚ ਬ੍ਰੇਕ ਆਈ ਜਿਸ ਕੇ ਚੱਲ ਯਾਰ 버ਗਰ ਖਾ ਕੇ ਆਈਏ। ਵਿੱਕੀ ਬਾਈ ਦੀ ਗੱਡੀ 'ਚ ਮੈਂ ਬਹਿ ਗਿਆ ਸੀ, 버ਗਰ ਖਾਣ ਗਏ ਤੇ ਇੱਕ ਗੱਡੀ ਰਿਵਰਸ ਕਰਦੇ ਆ, ਇੱਕ ਗੱਡੀ ਵਿੱਚ ਵੱਜੀ। ਅੱਛਾ, ਗੱਡੀ ਵਿੱਚ ਵੱਜੀ, ਉਹ ਬੰਦਾ ਉਤਰਿਆ, ਵਿੱਕੀ ਸਾਹਿਬ ਨੂੰ ਉਹਨਾਂ ਨੇ ਵੇਖਿਆ, ਉਹ ਬਦਤਮੀਜ਼ੀ ਕਰਨ ਲੱਗ ਪਿਆ। ਉਹ ਮੈਂ ਉਹਨੂੰ ਕਹਿ ਗਿਆ, ਦੋਵੇਂ ਇਸੇ ਹੱਥੋਂ ਪਾਈ ਹੋਏ। ਸਾਹਮਣੇ ਇੱਕ ਪੁਲਿਸ ਦੀ ਗੱਡੀ ਖੜੀ ਸੀ। ਅੱਛਾ, ਉਹਨਾਂ ਦੇ ਨਾਲ ਉਹਨੇ ਕਿਹਾ ਤੁਸੀਂ ਲੜ ਰਹੇ ਹੋ ਤੇ ਦੋਵੇਂ ਪਾਰਟੀਆਂ ਨਹੀਂ ਰੁਕ ਰਹੀਆਂ, ਕਿ ਦੋਵੇਂ ਥਾਣੇ ਚਲੋ। ਅੱਛਾ, ਦੋਵੇਂ ਪਾਰਟੀਆਂ ਥਾਣੇ ਲੈ ਗਏ। ਹੁਣ ਮੈਂ ਵੀ ਥਾਣੇ ਜਾ ਰਿਹਾ, ਵਿੱਕੀ ਸਾਹਿਬ ਵੀ ਨਾਲ, ਉਹ ਜਿਹੜਾ ਬੰਦਾ ਲੜਿਆ ਉਹਦੇ ਨਾਲ ਵੀ। ਹੁਣ ਜਦੋਂ ਥਾਣੇ ਪਹੁੰਚੇ ਤੇ ਮੈਂ ਉਹ ਬੰਦੇ ਨੂੰ ਪੁੱਛ ਰਿਹਾ, ਮੈਂ ਕਿਹਾ ਤੁਹਾਡਾ SHO ਕਿਹੜਾ? ਕਹਿੰਦੇ ਜੀ ਉਹ ਜਿਹੜਾ ਸਾਹਮਣੇ ਬਨੈਣ ਪਾ ਕੇ ਬੈਠੇ ਥਾਣੇ 'ਚ। ਮੈਂ ਹੁਣ ਗੱਡੀ 'ਚ ਉਤਰਿਆ, ਉਹ SHO ਸਾਹਿਬ ਨੂੰ ਮੈਂ ਵੇਖਿਆ, ਉਹਨੇ ਮੈਨੂੰ ਵੇਖਿਆ, ਮੈਂ ਉਹਨਾਂ ਨੂੰ ਟੁਰਿਆ ਤਾਂ ਮੇਰੇ ਵੱਲੋਂ ਟੁਰ ਪਿਆ। ਅੱਛਾ ਜੀ। ਤੇ ਮੈਂ ਡਰ ਗਿਆ, ਮੈਂ ਕਿਹਾ ਯਾਰ ਅੱਲਾ ਖੈਰ ਹੋਵੇ, ਤਾਂ ਆਪੇ ਮੇਰੇ ਵੱਲੋਂ ਆਉਂਦੇ। ਜਦੋਂ ਮੈਂ ਟੁਰਿਆ ਜਾ ਰਿਹਾ, ਵਿੱਕੀ ਭਾਈ ਮੇਰੇ ਪਿੱਛੇ ਨੇ ਤੇ ਉਹ ਵੀ ਅੱਗੇ ਨੇ, ਅਸੀਂ ਟੁਰੇ ਜਾ ਰਹੇ ਤੇ ਉਹ SHO ਨੇ ਆ ਕੇ ਮੈਨੂੰ ਜੱਫੀ ਪਾ ਲਈ। ਜਦੋਂ ਜੱਫੀ ਪਾਈ ਮੈਨੂੰ ਹੌਸਲਾ ਹੋਇਆ, ਮੈਂ ਕਿਹਾ ਚਲੋ ਉਹ ਵਾਕਿਫ ਨਿਕਲ ਆਇਆ। ਤੇ ਮੈਨੂੰ ਕਹਿੰਦੇ ਕੀ ਮਸਲਾ? ਮੈਂ ਕਿਹਾ ਯਾਰ ਇਹ ਮਸਲਾ ਗੱਡੀ ਤੇ ਚਲੋ ਲੱਗ ਹੀ ਜਾਂਦੀ ਹੈ, ਇਹ ਬੰਦਾ ਬਦਤਮੀਜ਼ੀ ਕਰ ਰਿਹਾ ਸੀ। ਉਹ ਵੀ ਵਿੱਕੀ ਸਾਹਿਬ ਨੇ ਫਨਕਾਰ ਆਦਮੀ ਤੇ ਉਹਨੂੰ ਕਹਿ ਰਿਹਾ ਤੈਨੂੰ ਬੋਲਣ ਦਾ ਨਹੀਂ ਪਤਾ। ਮੈਂ ਕਿਹਾ ਇਹ ਤੇ ਲੋਕਾਂ ਨੂੰ ਬੋਲਣਾ ਸਿਖਾਉਂਦੇ ਨੇ ਤੇ ਕਹਿੰਦੇ ਇਹਨੂੰ ਨਹੀਂ ਪਤਾ। ਉਹ SHO ਕਹਿੰਦਾ ਚਲੋ ਭਾਈ ਜੀ ਕੀ ਚੱਲ ਜਾ, ਮੇਰਾ ਭਰਾ ਕੰਮ ਕਰ ਜਾ ਕੇ ਨਿਕਲ ਜਾ। ਉਹ ਬੰਦੇ ਨੂੰ ਟੋਰੇ ਤੇ ਸਾਨੂੰ ਉਹਨੇ ਬਿਠਾ ਲਿਆ, ਬੋਤਲ ਪਿਆਈਆਂ ਤੇ ਬਾਅਦ ਚ ਮੈਨੂੰ ਕਹਿੰਦੇ ਸਖਾਵਤ ਭਾਈ ਮੈਨੂੰ ਪਛਾਣਿਆ? ਮੈਂ ਕਿਹਾ ਨਹੀਂ ਭਾਜੀ, ਗੌਰ ਕਰੋ। ਕਹਿੰਦੇ, ਮੈਂ ਕਿਹਾ ਨਹੀਂ ਮੈਨੂੰ ਨਹੀਂ ਪਤਾ। ਕਹਿੰਦਾ ਸ਼ਮਾ ਤੇ ਤੁਹਾਡਾ ਜਿਹੜਾ ਕਮਰਾ ਸੀ? ਹਾਂ। ਮੈਂ ਕਿਹਾ ਆਹੋ। ਕਹਿੰਦਾ ਉੱਥੇ ਮੈਂ ਵੀ ਸੌਂਦਾ ਰਿਹਾ। ਅਰੇ ਵਾਹ ਵਾਹ। ਮੈਂ ਕਿਹਾ ਜੀ ਤੁਸੀਂ? ਕਹਿੰਦੇ ਉਹ ਪਰਵੇਜ਼ ਰਾਈ ਸਾਹਿਬ ਦੇ ਦੋਸਤ ਸਨ ਉਹ। ਅੱਛਾ ਅੱਛਾ। ਪਰਵੇਜ਼ ਰਾਈ ਸਾਹਿਬ ਛੋਟਾ ਸੁਲਤਾਨ ਜਿਹੜੇ ਹੁੰਦੇ ਸਨ, ਉਹਨਾਂ ਦੇ ਨਾਲ ਕਿਤੇ ਆ ਕੇ 2-4 ਰਾਤਾਂ ਉਹ ਵੀ ਉੱਥੇ ਉਸ ਕਮਰੇ 'ਚ ਸੁੱਤੇ ਨੇ ਤੇ ਉੱਥੇ SHO ਲੱਗੇ ਸਨ। ਜਦੋਂ ਉਹਨਾਂ ਨੇ ਮੈਨੂੰ ਦੱਸਿਆ ਮੈਨੂੰ ਬੜੀ ਖੁਸ਼ੀ ਹੋਈ। ਮੈਂ ਕਿਹਾ ਮਾਸ਼ਾਅੱਲਾ ਜੀ ਉਹ ਕਮਰੇ 'ਚ ਬੜੀ ਹਸਤੀਆਂ ਸੁੱਤੀਆਂ। ਤੁਹਾਡੀ ਗੱਲ ਬੜੀ ਮਸ਼ਹੂਰ ਹੋਈ ਸੀ ਵੀ ਇਸ ਕਮਰੇ 'ਚ 3 ਜਣੇ ਸੌਂਦੇ ਨੇ। ਆਹੋ, ਤੇ ਇਸ ਵੀ ਇੱਕ ਬੰਦਾ ਤੇਲ ਮਲ ਕੇ ਸੌਂਦਾ, ਸੁਬਾਹ ਸਾਰਿਆਂ ਨੂੰ ਲੱਗਾ ਹੁੰਦਾ। ਫਿਰ ਉਹ ਤਾਰਕ ਜਵੇਸਾ ਜਿਵੇਂ ਕਹਿੰਦੇ ਸੀ, ਇੰਨੀ ਘੁੱਟ ਕੇ ਜੱਫੀਆਂ ਪਾ ਕੇ ਸੌਂਦੇ, ਉਹਦਾ ਖਾਬ ਉਹਦਾ ਪਤਾ ਨਹੀਂ ਕਿਹਨੂੰ ਆ ਜਾਂਦਾ। ਵਾਹ, ਖਾਬ ਮਿਕਸ ਹੋ ਜਾਂਦੇ ਸਨ। ਅੱਛਾ ਸਖਾਵਤ ਸਾਹਿਬ, ਮਾਸ਼ਾਅੱਲਾ ਤੁਸੀਂ ਗੁਲੂਕਾਰੀ ਵੀ ਕਰਨ ਲੱਗ ਪਏ ਹੋ? ਜੀ ਗੁਲੂਕਾਰੀ ਤਾਂ ਐਵੇਂ ਬਸ ਉਹ
ਕਾਮੇਡੀ ਵੇ ਚ ਚੱਲ ਜਾਂਦੀ ਹੈ, ਵਰਨਾ ਨਹੀਂ ਨਹੀਂ, ਤੁਹਾਡੇ ਬੜੇ ਬੜੇ ਅੱਛੇ ਗੀਤ ਹੋ, ਜਿਵੇਂ ਪਿੱਛੇ ਇੱਕ ਗਾਣਾ ਚੱਲਿਆ ਸੀ ਦਿਲ ਮੇ ਮੇਰੇ ਹੈ ਜ਼ਰਦੇ ਡਿਸਕੋ, ਉਹ ਤਾਂ ਪੈਰੋਡੀ ਗੀਤ ਸੀ। ਪੈਰੋਡੀ ਤੇ ਕੋਈ ਸਾਨੂੰ ਕੋਈ ਤਾਜ਼ਾ ਤਰੀਨ ਪੈਰੋਡੀ ਆਪਣਾ ਅਦਾਕਾਰ ਗੋਗਾ ਸਾਹਿਬ ਤੇ ਬੜੇ ਗੋਗਾ ਮੋਟਾ ਸਾਡਾ ਯਾਰ ਹੈ, ਤੇ ਨਾਲ ਕੌਡੂ ਸਾਹਿਬ ਤੁਹਾਨੂੰ ਪਤਾ ਉਹਦੇ ਆਪਣੇ ਜਿਗਰੀ ਹੈਗੇ ਨੇ। ਕੌਡੂ ਸਾਹਿਬ ਤੁਹਾਨੂੰ ਪਤਾ ਹੀ ਹੈ ਨਾ, ਕੌਡੂ ਸਾਹਿਬ ਆਪਣੇ ਅੱਜ ਕੱਲ ਇਹੋ ਜਿਹੇ ਸੈਨੀਟਾਈਜ਼ਰ ਮਿਲਦੇ ਨੇ 1300 ਰੁਪਏ ਵੱਡਾ ਇਕੱਠਾ ਹੀ ਲੈ ਲਓ ਤੇ ਉਹ ਮਿਲ ਜਾਂਦਾ। ਕੌਡੂ ਸਾਹਿਬ ਜਿੰਮ ਦਾ ਜਮੈਟਰੀ ਬਾਕਸ ਹੋ ਗਿਆ। ਕੌਡੂ ਸਾਹਿਬ ਨੂੰ ਕਰੋਨਾ ਮਿਲਣ ਆਇਆ, ਉੱਤੇ ਝੂਟੇ ਲੈਣ ਲੱਗ ਪਏ। ਉਹ ਵਿਚਾਰਾ ਜਾਨ ਛੁਡਾ ਕੇ ਦੌੜਿਆ ਕਹਿੰਦਾ ਮੈਂ ਕਿੱਥੇ ਫਸ ਗਿਆ। ਉਹਨੇ ਕਹਿੰਦਾ ਘਰ ਤੇ ਸੋਣੇ ਚੱਲਾਂ ਕਿੱਥੇ। ਅੱਛਾ, ਤੇ ਕੋਈ ਹੁਣ ਐਕਸ਼ਨ ਪੈਰੋਡੀ ਕਰ ਰਹੇ ਕੋਈ? ਗੋਗੇ ਨੂੰ ਛੇੜਨ ਵਾਸਤੇ ਤੁਹਾਨੂੰ ਪਤਾ ਗੋਗਾ ਆਪਣਾ ਯਾਰ ਨਹੀਂ, ਵੈਸੇ ਤੁਸੀਂ ਮਜ਼ਾਕ ਚ ਕੰਮ ਸ਼ੁਰੂ ਕੀਤਾ ਸੀ, ਮੁੜ ਕੇ ਫਿਰ ਤੁਹਾਨੂੰ ਮੈਂ ਇੱਕ ਫੰਕਸ਼ਨ ਤੇ ਤੁਹਾਡੇ ਨਾਲ ਗਿਆ ਸੀ ਤੇ ਲੋਕਾਂ ਨੇ ਤੁਹਾਨੂੰ ਕਹਿ ਕੇ ਕਿਹਾ ਜੀ ਸਾਨੂੰ ਉਹ ਸੁਣਾਓ। ਮੈਂ ਜੀ ਉਹ ਮਹਿਫਿਲ ਸਿਨੇਮਾ 'ਚ ਬੈਠਾ ਸੀ, ਗੋਗਾ ਵੀ ਨਾਲ ਡਰਾਮਾ ਕਰ ਰਿਹਾ ਸੀ, ਪਿੱਛੇ ਬੈਠਾ ਉਹਨੂੰ ਮੈਂ ਛੇੜਿਆ। ਉਦੋਂ ਨਵਾਂ ਗਾਣਾ ਆਇਆ ਸੀ ਦਿਲ ਮੇ ਮੇਰੇ ਹੈ ਦਰਦ ਡਿਸਕੋ, ਠੀਕ ਹੈ। ਉਹ ਗਾਣਾ ਹਿੱਟ ਹੋਇਆ ਤੇ ਮੈਂ ਇਸ ਗਾਣੇ ਤੇ ਗੋਗੇ ਨੂੰ ਛੇੜ ਰਿਹਾ, ਗਾਣਾ ਬਣਾ ਰਿਹਾ ਤੇ ਉਹ ਫਾਕਾ ਚੌਧਰੀ ਅਸਿਸਟੈਂਟ ਸੀ, ਉਹ ਮੈਨੂੰ ਕਹਿੰਦਾ ਭਾਜੀ ਐਂਟਰੀ ਆ ਗਈ। ਮੈਂ ਉਸੇ ਤਰ੍ਹਾਂ ਗਾਉਂਦਾ ਐਂਟਰੀ ਤੇ ਸੈੱਟ ਤੇ ਚਲਾ ਗਿਆ। ਅੱਛਾ, ਉਹ ਮੈਂ ਜਾ ਕੇ ਉੱਤੇ 27 ਉਸੇ ਤਰ੍ਹਾਂ ਕਹਿਦੀ ਤੇ ਉਹਦੀ ਕਲੈਬ ਹੋ ਗਈ। ਉਹਦੀ ਕਲੈਬ ਹੋਈ ਤੇ ਉਹਨੂੰ ਛੇੜਨ ਵਾਸਤੇ ਜਿਹੜਾ ਮੈਂ ਅੰਤਰਾ ਬਣਾਇਆ ਸੀ, ਮੈਂ ਉਹ ਅੰਤਰਾ ਕਿਹਾ, ਅੰਤਰੇ ਦੀ ਵੱਡੀ ਕਲੈਬ ਹੋ ਗਈ। ਉਹਦਾ ਮਤਲਬ ਮੈਂ ਕਿਹਾ ਇਹ ਤਾਂ ਕੰਮ ਠੀਕ ਹੋ ਗਿਆ। ਮੈਂ ਬਾਹਰ ਨਿਕਲਿਆ ਤੇ ਅਗਲੇ ਦਿਨ ਡਰਾਮਾ ਸ਼ੁਰੂ ਹੋਣਾ ਸੀ ਅਲਫਲਾਜ, ਉਹਦੇ ਵਿੱਚ ਪੂਰੀ ਆਈਟਮ ਹੀ ਮੈਂ ਉਹ ਰੱਖ ਲਈ। ਵਾਹ ਵਾਹ, ਤੁਸੀਂ ਹੁਣ ਉਹ ਵੇਖਣਾ ਸਰਦਾਰ ਸਾਹਿਬ, ਉਹ ਡਰਾਮਾ ਮਾਸ਼ਾਅੱਲਾ 2.5-3 ਘੰਟੇ ਦਾ ਡਰਾਮਾ ਹੈ ਤੇ ਵਿੱਚ 2.5 ਮਿੰਟ ਦੀ ਉਹ ਆਈਟਮ ਹੈ, ਤੇ ਸਿਰਫ ਉਹ ਆਈਟਮ ਹੀ ਉਹਦੇ ਚ ਉਸ ਡਰਾਮੇ ਚ ਹਿੱਟ ਹੋਈ ਸੀ। ਇਹ ਅੱਲਾ ਦਾ ਜਦੋਂ ਕਰਮ ਹੋਵੇ ਫਿਰ ਛੋਟੀ ਜਿਹੀ ਚੀਜ਼ ਹਿੱਟ ਹੋ ਜਾਂਦੀ। ਮੈਂ ਕਿਹਾ ਕਈ ਲੋਕਾਂ ਨੂੰ ਮੈਂ ਇਸਰਾਰ ਕਰਦੇ ਕਿ ਇਸ ਕੰਮ ਉਹ ਸੁਣਾਓ। ਬੜਾ ਅੱਜ ਕੱਲ ਕੋਈ ਨਵੀਂ ਤਰਜ਼ ਗੋਗਾ ਸਾਹਿਬ ਤੇ ਗੋਗਾ ਸਾਹਿਬ ਰਮਜ਼ਾਨ ਜਦੋਂ ਆਉਂਦਾ ਉਦੋਂ ਵੀ ਉਹਨਾਂ ਤੇ ਬਣਦੇ ਨੇ, ਕੋਈ ਈਦ ਆਉਂਦੀ ਉਦੋਂ ਵੀ ਉਹਨਾਂ ਤੇ ਬਣਦੇ ਨੇ। ਫਿਰ ਉਹ ਸਜਰੇ ਫਰੂਟ ਵਾਲਾ ਨਸ਼ਾ ਚ ਲੈ ਗਿਆ, ਮੁੱਕ ਗਏ ਨੇ ਨਾਨ, ਸਾਰੇ ਭੁੱਖਾ ਸੌਣਾ ਪੈ ਗਿਆ। ਇਹ ਵੀ ਗੋਗਾ ਸਾਹਿਬ ਤੇ ਬਣੇ ਆ। ਫਿਰ ਉਹਨਾਂ ਦਾ ਹੈਗਾ ਕਿ ਅੱਜ ਮੈਨੂੰ ਮਿਲ ਗਿਆ ਪੀਜ਼ਾ ਦੁਬਈ ਦਾ। ਇਹ ਜਦੋਂ ਅਸੀਂ ਦੁਬਈ ਇਕੱਠੇ ਸਾਂ ਉਦੋਂ ਇਹ ਗਾਣਾ ਬਣਿਆ ਸੀ, ਅੱਜ ਮੈਨੂੰ ਮਿਲ ਗਿਆ। ਗੋਗਾ ਸਾਹਿਬ ਵੀ ਨਾਲ ਸਨ, ਗੋਗਾ ਸਾਹਿਬ ਵੀ ਨਾਲ ਸਨ। ਅੱਜ ਮੈਨੂੰ ਮਿਲ ਗਿਆ ਪੀਜ਼ਾ ਦੁਬਈ ਦਾ, ਠੀਕ ਹੈ। ਕੋਕ ਫ੍ਰੀ ਪੈਣੀ, ਸਲਾਦ ਮੈਂ ਬਹੁਤ ਲੈਣੀ। ਅੱਛਾ, ਜਿਹੜਾ ਕੋ ਬਣਾਇਆ ਗਾ ਕੇ ਥੋੜਾ ਸੁਣਾ ਦਿਓ। ਓਏ ਅੱਜ ਮੈਨੂੰ ਮਿਲ ਗਿਆ ਪੀਜ਼ਾ ਦੁਬਈ ਦਾ, ਅੱਜ ਮੈਨੂੰ ਮਿਲ ਗਿਆ ਪੀਜ਼ਾ ਦੁਬਈ ਦਾ, ਸਲਾਦ ਮੈਂ ਬਹੁਤੀ ਲੈਣੀ, ਉਹ ਕੋਕ ਫਰੀ ਪੈਣੀ, ਓਏ ਛੇਤੀ ਲੈਣਾ ਚਾਹੀਦਾ, ਅੱਜ ਮੈਨੂੰ ਮਿਲ ਗਿਆ ਪੀਜ਼ਾ ਦੁਬਈ ਦਾ। ਫੁੱਲ ਸਹਿਜ ਪੀਜ਼ਾ ਲੈ ਕੇ ਖਾਵਾਂਗਾ ਮੈਂ ਕੱਲਾ ਬਹਿ ਕੇ, ਨਾਲ ਵੱਡੀ ਕੋਕ ਲੈ ਕੇ ਪਿੰਡ ਵਿੱਚ ਹੋਣ ਟੈਕੇ, ਅਮਲੀ ਮੈਂ ਵੰਡਾ ਦਿਨ ਤੇ ਤਾਲ ਲੈ ਕੇ ਆਵਾਂਗਾ, ਆਪਣੇ ਲਿਖੀ ਮੈਂ ਬੜੇ ਨਾਲ ਲੈ ਕੇ ਆਵਾਂਗਾ, ਭਾਵੇਂ ਤੂੰ ਮੇਰੀ ਮੰਗ ਬਿੱਲੋ ਮੇਰੇ ਤੋਂ ਨਾ ਮੰਗ ਬਿੱਲੋ, ਓਏ ਮੈਨੂੰ ਹੀ ਖਾਣਾ ਚਾਹੀਦਾ, ਅੱਜ ਮੈਨੂੰ ਮਿਲ ਗਿਆ ਪੀਜ਼ਾ ਦੁਬਈ ਦਾ। ਵਾਹ ਵਾਹ ਵਾਹ, ਸੁਣ ਸੁਣ ਭਾਬੀ ਮੁੰਡਾ ਚੌਲ ਪਿਆ ਵੰਡਦਾ, ਚੌਲ ਨਾ ਵੰਡੇ ਤੇ ਮੇਲਾ ਜ਼ਰਾ ਨਹੀਂ ਸਜਦਾ, ਮੇਲੇ ਦੇ ਵਿੱਚ ਸਭ ਤੋਂ ਲੰਮੀ ਤੂੰ ਭਾਬੀ ਮੁਟਿਆਰ, ਮੈਂ ਨਣਾਨੇ ਸਦਕੇ ਤੇਰੇ ਫੜ ਲੈ ਮਾਰ ਕੇ ਛਾੜ, ਸੁਣ 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 ਮੁੰਡਾ ਚੌਲ ਪਿਆ ਵੰਡਦਾ। ਫਿਰ ਜੀ ਕਹਿੰਦਾ ਉਹ ਸਹੀ, इससे पहले कि आज तू खाए मेरी बारी फिर नहीं आए, तू खा जाए समोसे भी सारे और शिकंजवी भी सारी पी जाए, मैं तेरा शहर चूप जाऊंगा, मैं तेरा शहर चूप जाऊंगा। बनो रानी बड़ी मस्कीन वे, रोटी करो खा के हामी मेरे वीर वे, रोटी करो खा के हामी मेरे वीर वे, वीरा मेरे वल्लों वीरा ना आवी, ना तू आवी ना तू सानू सतावी, शाला मेरे वल वीरा ना आवी, ना तू आवी ना तू सानू सतावी, मेरे बच्चे आंदा हिस्सा ना तू खावी, एले दसां दी तू ले लई उथों खीर, रोटी करो खा के आवी मेरे वीर वे, रोटी करो खा के आवे मेरे वीर। सैड सॉन्ग बने ने गोगा जी, मिली नगमे बने,
ਮਿਲੀ ਨਗਮੇ ਮਿਲੀ ਸੈਡ Song ਸੁਣਾ ਦਿਓ। ਸੈਡ Song ਉਹੀ ਹੈ ਨਾ, ਸੱਜਰੇ ਫਰੂਟ ਵਾਲਾ ਨਸ਼ਾ ਚ ਲੈ ਗਿਆ, ਅਰੇ ਵਾਹ। ਮੁੱਕ ਗਏ ਨੇ ਨਾਨ ਸਾਰੇ, ਭੁੱਖਾ ਸੌਣਾ ਪੈ ਗਿਆ, ਸੱਜਰੇ ਫਰੂਟ ਵਾਲਾ ਨਸ਼ਾ ਚ ਉਹ ਲੈ ਗਿਆ। ਫਿਰ ਉਹ ਮਿਲੇਗਾ ਜ਼ੁਲਮ ਦਾ ਹਲਵਾ। ਅੱਛਾ ਮਿਲੇਗਾ ਜ਼ੁਲਮ ਦਾ, ਮਿਲੇਗਾ ਜ਼ੁਲਮ ਦਾ ਹਲਵਾ, ਭੱਟੀ ਸਾਹਿਬ ਦਾ ਗਾਣਾ। ਉਹ ਫਿਰ ਮਿਲੀ ਨਗਮਾ, ਪੀਵੇ 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 ਲੱਸੀ ਜਵਾਨ, ਮੇਰਾ ਜਵਾਨ ਗੋਗਾ ਜਵਾਨ ਸਾਰੀ ਪੀਵੇ ਲੱਸੀ ਜਵਾਨ, ਪੀਵੇ 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 ਲੱਸੀ ਜਵਾਨ। ਯਾਰ ਸਖਾਵਤ ਆਪ ਸਲਾਮਤ ਰਹੋ, ਇਸੇ ਤਰ੍ਹਾਂ ਖੁਸ਼ੀਆਂ ਵੰਡਦੇ ਰਹੋ। मैं बहुत मशहूर हाँ सखावत साहब, तुम तशरीफ लाए, सलामत रहो। नाजरीन आज दे किंग ऑफ पाकिस्तान साढ़े को सखावत दास साहब सन। इस तरह थोड़ी असी अच्छे अच्छे फनकारां नाल मुलाकात कराते रहांगे। हुण अपने सरदार कमाल नूं इजाजत दो ते देखते रहना सरदार कमाल ऑफिशियल चैनल। फज्जा मैनू कम ते नहीं लावदा, वेख लिया ओने मैनू खद खावदा, कट कट फज्जा मैनू फज्जा मैनू आए आए, फज्जा मैनू कम उत्ते नहीं लावदा, वेख लिया ओने मैनू खद खावदा, खद खावदा किते अज खावदा, ओ रज रज खावदा। 1 2 3 4 फज्जा मैनू, फज्जा मैनू। नाज़रीन अल्लाह हाफिज़।